व्यूअर्स वेलकम बैक इन प्रोग्राम। सो व्यूअर्स अनवर सैक्शन च ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਕਤਲ ਅਤੇ ਜ਼ਬਰ ਜਨਾਹ ਲਈ ਜੇਲ੍ਹ ਕੱਟ ਰਹੇ ਸੌਦਾ ਸਾਧ ਨੂੰ 17ਵੀਂ ਵਾਰ 40 ਦਿਨਾਂ ਦੀ ਪੈਰੋਲ ਤੇ ਰਿਹਾ ਜਿਹੜਾ ਕੀਤਾ ਗਿਆ ਹੈ। ਸੋ ਇਹ ਸਿੱਖਾਂ ਦੇ ਜ਼ਖਮਾਂ ਤੇ ਬਾਰ-ਬਾਰ ਲੂਣ ਛਿੜਕਣਾ ਹੀ ਹੈ ਕਿਉਂਕਿ 30 ਸਾਲਾਂ ਤੋਂ ਕੈਦਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਭਾਰਤ ਸਰਕਾਰ ਵੱਲੋਂ ਬਾਰ-ਬਾਰ ਠੁਕਰਾਈ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅੱਜ 25 ਅਗਸਤ ਦਾ ਦਿਨ ਹੈ ਤੇ 25 ਅਗਸਤ 1977 ਉਹ ਦਿਨ ਹੈ ਜਿਸ ਦਿਨ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੂੰ ਦਮਦਮੀ ਟਕਸਾਲ ਦੀ ਸੇਵਾ ਮਿਲੀ ਸੀ। ਕਿਉਂਕਿ ਉਸ ਤੋਂ ਪਹਿਲਾਂ ਸੰਤ ਕਰਤਾਰ ਸਿੰਘ ਖਾਲਸਾ ਪਿੰਡਾਂ ਵਾਲੇ ਜਿਨ੍ਹਾਂ ਨੂੰ ਇੱਕ ਐਕਸੀਡੈਂਟ ਦੇ ਵਿੱਚ ਜਿਹੜਾ ਹਾਲਾਂ ਇਹਨੂੰ ਬਹੁਤੇ ਮੰਨਦੇ ਨਹੀਂ ਨੇ ਪਰ ਮੈਂ ਹਮੇਸ਼ਾ ਹੀ ਇਹ ਸਮਝਦਾ ਵੀ ਉਹਨਾਂ ਦੀ ਜਿਹੜਾ ਉਹ ਹਾਲਾਂ ਐਕਸੀਡੈਂਟਲ ਡੈਥ ਕਰਕੇ ਕਿਹਾ ਗਿਆ। ਪਰ ਕਿਉਂਕਿ ਉਸ ਤੋਂ ਕੁਛ ਵਕਤ ਪਹਿਲਾਂ ਹੀ 1975 ਦੇ ਵਿੱਚ 2 ਸਾਲ ਪਹਿਲਾਂ ਉਹਨਾਂ ਨੇ ਇੰਦਰਾ ਗਾਂਧੀ ਨੂੰ ਲਲਕਾਰਿਆ ਸੀ, ਵੰਗਾਰਿਆ ਸੀ। ਗੁਰੂ ਤੇਗ ਬਹਾਦਰ ਸਾਹਿਬ ਦੇ 300 ਸਾਲਾ ਸ਼ਹੀਦੀ ਪੁਰਬ ਸੰਬੰਧੀ ਜਿਹੜਾ ਨਗਰ ਕੀਰਤਨ ਅਨੰਦਪੁਰ ਸਾਹਿਬ ਤੋਂ ਦਿੱਲੀ ਪਹੁੰਚਿਆ ਔਰ ਇੰਦਰਾ ਗਾਂਧੀ ਨੂੰ ਉਹਨਾਂ ਨੇ ਯਾਦ ਦਹਾਨੀ ਕਰਵਾਈ ਸੀ ਕਿ ਭਾਈ ਤੁਹਾਡੇ ਪੁਰਖੇ ਆਏ ਔਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਉਹਨਾਂ ਦੀ ਬਦੌਲਤ ਤੁਸੀਂ ਅੱਜ ਰਾਜ ਭਾਗ ਦੇ ਮਾਲਕ ਹੋ ਔਰ ਤੁਸੀਂ ਕਿੰਨੀ ਵਾਰੀ ਵੀ ਜਨਮ ਲਓ ਤੁਹਾਡੇ ਰੋਮ ਤੋਂ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਦੇਣਾ ਨਹੀਂ ਦੇ ਸਕਦੇ। ਔਰ ਜ਼ਾਹਰ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਚੈਲੰਜ ਸੀ। ਸੋ ਸੰਤ ਕਰਤਾਰ ਸਿੰਘ ਜਿਹੜੇ ਨੇ ਉਹ ਚੜ੍ਹਾਈ ਕਰ ਜਾਂਦੇ ਨੇ, ਸੋਲਨ ਵੱਲ ਜਾ ਰਹੇ ਸੀ, ਉਹਨਾਂ ਦੀ ਗੱਡੀ ਦੇ ਵਿੱਚ ਇੱਕ ਟਰੱਕ ਵੱਜਿਆ ਔਰ ਬਾਅਦ 'ਚ ਲੁਧਿਆਣਾ ਹਸਪੀਟਲ 'ਚ ਰਹੇ। ਔਰ ਸੰਤ ਪਿੰਡਾਂ ਵਾਲੇ ਅੱਜ ਦੇ ਦਿਨ 25 ਅਗਸਤ 1977 ਨੂੰ ਉਹਨਾਂ ਨੇ ਮੁੱਖ ਸੇਵਾ ਲਈ ਔਰ ਮੈਂ ਖੁਸ਼ਕਿਸਮਤ ਹੈ ਕਿ ਉਸੇ ਵਰ੍ਹੇ 'ਚ ਹੀ ਆਲਮੋਸਟ 2-3 ਮਹੀਨੇ ਬਾਅਦ ਜਦੋਂ ਕਿ ਮਿੰਟ ਗੁਮਰੀ ਗੁਰੂ ਨਾਨਕ ਕਾਲਜ ਆਫ ਐਜੂਕੇਸ਼ਨ ਦੇ ਵਿੱਚ ਇੱਕ ਕੀਰਤਨ ਦਰਬਾਰ ਚੱਲ ਰਿਹਾ ਸੀ ਔਰ ਮੈਂ ਐਜ਼ ਅ ਸਟੂਡੈਂਟ ਮੈਂ ਜਲੰਧਰ ਪੜ੍ਹਦਾ ਸੀ, ਉਸ ਕੀਰਤਨ ਦਰਬਾਰ 'ਚ ਸ਼ਮੂਲੀਅਤ ਮੈਂ ਕੀਤੀ ਔਰ ਸੰਤ ਪਿੰਡਾਂ ਵਾਲੇ ਆਪਣੇ ਜਥੇ ਨਾਲ ਕਿਤੇ ਮਾਲਵੇ 'ਚੋਂ ਆਏ ਸੀ, ਗੁਜ਼ਰ ਰਹੇ ਸੀ ਚੌਂਕ ਮਹਿਤੇ ਉਹਨਾਂ ਜਾਣਾ ਸੀ। ਉਹ ਬਰੀਫਲੀ ਰੁਕੇ, ਕੀਰਤਨ ਰੋਕ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਔਰ ਉਹ ਪਹਿਲਾ ਉਹਨਾਂ ਦਾ ਜਲਵਾ ਸੀ ਜਿਹੜਾ ਮੇਰੇ ਲਈ ਜਿਹੜਾ ਉਹ ਖੁਸ਼ਕਿਸਮਤੀ ਦਾ ਵਾਇਸ ਬਣਿਆ। ਉਸ ਤੋਂ ਬਾਅਦ ਤਾਂ ਗੁਰੂ ਨੇ ਇਸ ਪਾਸੇ ਹੀ ਲਾਇਆ। ਪਰ ਮੈਂ ਜਦੋਂ ਇਸ ਦਿਨ ਦੇ ਨਾਲ ਜੋੜ ਕੇ ਵੀ ਗੱਲ ਕਹਿ ਰਿਹਾ ਕਿ ਉਹਨਾਂ ਦੀਆਂ ਜਿੰਨੀਆਂ ਪ੍ਰੈਜੈਂਟੇਸ਼ਨ ਸੰਤਾਂ ਦੀਆਂ ਮੰਜੀ ਸਾਹਿਬ ਤੋਂ ਖਾਸ ਤੌਰ 'ਤੇ ਧਰਮ ਯੁੱਧ ਮੋਰਚੇ ਦੇ ਦੌਰਾਨ ਵੀ ਹੁੰਦੀਆਂ ਸਨ, ਉਸ ਦੇ ਵਿੱਚ ਉਹਨਾਂ ਹਰ ਜਿਹੜਾ ਵੀ ਜਥਾ ਗ੍ਰਿਫਤਾਰੀ ਲਈ ਜਾਂਦਾ ਸੀ ਉਸ ਨੂੰ ਲੌਂਗੋਵਾਲ ਵੀ ਐਡਰੈਸ ਕਰਦਾ ਸੀ, ਪਿੰਡਾਂ ਵਾਲੇ ਵੀ ਕਰਦੇ ਸੀ। ਔਰ ਪਿਛਲੇ 24 ਘੰਟਿਆਂ ਦੇ ਵਿੱਚ ਜਿਉਂ-ਜਿਉਂ ਉਹ ਹਰ ਦਿਨ ਬੀਤਦਾ ਸੀ, ਜਿਹੜੀ ਘਟਨਾ ਪੁਲਿਸ ਦੇ ਜ਼ਬਰ ਦੀ, ਭਾਈ ਨਾਗੋਕੇ ਦੀ ਸ਼ਹਾਦਤ ਜਾਂ ਕਿੱਥੇ ਸਿੱਖ ਬੀਬੀਆਂ ਦਾ ਅਪਮਾਨ ਹੋਇਆ, ਕਿਹੜੇ ਜਿਹੜੇ ਬਿੱਛੂ ਥਾਣੇਦਾਰ ਨੇ ਕੀ ਕਿਹਾ ਔਰ ਫਲਾਣਾ ਉਹਨੂੰ ਔਰ ਪਵਨ ਕੁਮਾਰ ਦੀ ਕੀ ਕਰਤੂਤ ਹੈ ਜਾਂ ਗਜਿੰਦਰ ਸਿੰਘ ਹੋਰੀ ਜਦੋਂ ਲੈ ਕੇ ਗਏ ਉਹਨਾਂ ਦਾ ਹਵਾਲਾ ਦੇ ਕੇ ਪਾਂਡੇ ਭਰਾਵਾਂ ਨੂੰ ਜਿਹੜਾ ਉਹ MLA ਬਣਾਇਆ ਗਿਆ ਔਰ ਮਿਨਿਸਟਰ ਬਣਾਇਆ ਗਿਆ, ਉਹ ਉਸ ਦਾ ਕੰਪੈਰੀਜ਼ਨ ਕਰਕੇ ਫਿਰ ਇਹ ਪੁੱਛਦੇ ਸੀ ਕਿ ਵੀ ਕੀ ਇਸ ਮੁਲਕ ਦੇ ਵਿੱਚ ਇੱਕੋ ਕਾਨੂੰਨ, ਇੱਕ ਸੰਵਿਧਾਨ ਹੁੰਦਿਆਂ ਸਿੱਖਾਂ ਲਈ ਵੱਖਰਾ ਕਾਨੂੰਨ ਨਹੀਂ ਹੈ ਕਿ ਵੀ ਇੱਕ ਹਿੰਦੂ ਦੇ ਨਾਲ ਜੇ ਇਹ ਵਾਪਰਦਾ ਤਾਂ ਉੱਥੇ ਕਾਨੂੰਨ ਦਾ ਵਰਤਾਰਾ ਇਹ ਹੈ ਤੇ ਜਦੋਂ ਸਿੱਖ ਦੇ ਨਾਲ ਵਾਪਰਦਾ ਉਦੋਂ ਕਾਨੂੰਨ ਦਾ ਵਰਤਾਰਾ ਕੀ ਹੈ। ਔਰ ਅੱਜ ਜਦੋਂ ਅਗੇਨ ਇਹ ਖਬਰ ਆਈ ਕਿ ਬਈ 17ਵੀਂ ਵਾਰ ਜਿਹੜਾ ਹੁਣ ਉਹ ਪਿਛਲੇ 9 ਸਾਲ ਤੋਂ ਜੇਲ੍ਹ ਦੇ ਵਿੱਚ ਬੰਦ ਹੈ। ਕਨਵਿਕਟਡ ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਹੁੰਦਾ ਕਿਸੇ ਦੇ ਉੱਤੇ ਦੋਸ਼ ਲਾਣਾ, ਐਲੈਜਡ ਚਾਰਜ ਸ਼ੀਟ ਤੁਹਾਡਾ ਨਾਂ ਹੈ, ਇੱਕ ਹੈ ਕਿ ਫੈਸਲਾ ਆ ਗਿਆ, ਕਨਵਿਕਸ਼ਨ ਹੈ। ਇਸ ਸੌਦਾ ਸਾਧ ਦੀ ਮਰਡਰ ਦੇ ਵਿੱਚ ਵੀ ਕਨਵਿਕਟ ਹੈ ਔਰ ਜਬਰ ਜਨਾਹ ਰੇਪ ਦੇ ਵਿੱਚ ਵੀ ਕਨਵਿਕਟ ਹੈ। ਇਹ ਤਾਂ ਉਹ ਕੇਸ ਨੇ ਜਿਹੜੇ ਸੱਚਮੁੱਚ ਕਨਵਿਕਸ਼ਨ ਤੱਕ ਪਹੁੰਚੇ। ਜਿਹੜੇ ਹੋਰ ਕੇਸ ਜਿਹੜੇ ਕਿਵੇਂ ਖੁਰਦਬੁਦ ਕਰਾਏ ਗਏ ਜਾਂ ਜਿਵੇਂ ਛਤਰਪਤੀ ਜਰਨਲਿਸਟ ਦੇ ਮਰਡਰ ਦੇ ਵਿੱਚ ਕਿਵੇਂ CBI ਜਾਂ ਕਿਉਂਕਿ ਏਜੰਸੀਆਂ ਦਾ ਇਹ ਖੜਾ ਕੀਤਾ ਹੋਇਆ ਬੰਦਾ ਹੈ ਏਜੰਸੀ, ਲੇਕਿਨ ਇਸ ਸਭ ਦੇ ਬਾਵਜੂਦ ਕੋਈ ਨਾ ਕੋਈ ਜਦੋਂ ਕੋਈ ਇਮਾਨਦਾਰ ਕਿਤੇ ਇੱਕ ਅੱਧਾ ਬੰਦਾ ਆ ਜਾਂਦਾ ਹੈ ਉਹ ਲੈ ਜਾਂਦਾ ਟੂ ਦਾ ਕਨਕਲੂਜਨ, ਜੱਜ ਵੀ ਕੋਈ ਇੱਕ ਅੱਧਾ ਇਸ ਕਿਸਮ ਦਾ ਆ ਜਾਂਦਾ। ਸੋ ਉਹਦੇ ਥੱਲੇ ਜਿਹੜਾ ਕਨਵਿਕਟਡ ਹੈ ਪਿਛਲੇ 9 ਸਾਲ ਤੋਂ, ਉਹਨੂੰ 9 ਸਾਲ ਦੇ ਵਿੱਚ 17ਵੀਂ ਵਾਰ ਜਿਹੜਾ ਹੈ ਉਹ ਪੈਰੋਲ ਦਿੱਤੀ ਗਈ। ਮੇਰੇ ਕੋਲ ਪੂਰਾ ਵੇਰਵਾ ਹੈ ਕਿ ਵੀ
ਕਿ ਔਰ ਪੈਰੋਲ ਕਦੇ 40 ਦਿਨ ਦੀ, ਕਦੇ 60 ਦਿਨ ਦੀ, ਕਦੇ ਦੂਜੇ, ਔਰ ਉਹ ਆਪਣੇ ਡੇਰੇ, ਔਰ ਉਹਦਾ ਸਿੱਧਾ ਇਲੈਕਸ਼ਨਾਂ ਨਾਲ ਸੰਬੰਧ ਹੁੰਦਾ ਕਿ ਜਦੋਂ MLA ਦੀਆਂ ਚੋਣਾਂ ਨੇ, MP, ਕਿਉਂਕਿ ਵੋਟ ਬੈਂਕ BJP ਦਾ ਇਹ ਹੈ, ਉਹਨਾਂ ਦਾ ਜਿਹੜਾ ਉਹ ਟੁੱਚਾ ਖੜਾ ਕੀਤਾ ਹੋਇਆ। ਹੁਣ ਇਸ ਸਾਰੇ ਦੇ ਚੱਲਦੇ ਆ, ਮੈਂ ਉਹਨੂੰ ਕੋਈ ਉਹਦੇ ਹੋਰ ਵੇਰਵੇ ਨਹੀਂ ਦੇਣਾ ਚਾਹੁੰਦਾ, ਹਰ ਇੱਕ ਨੂੰ ਪਤਾ ਹੈ ਸੌਦਾ ਸਾਧ ਕੀ ਹੈ, ਪਰ ਤੁਸੀਂ ਟਾਈਮਿੰਗ ਦੇਖੋ। ਹੁਣ ਦੋ ਲਫ਼ਜ਼ ਹੁੰਦੇ ਨੇ ਜੇਲ੍ਹ ਦੀ ਟਰਮਸ ਦੇ ਵਿੱਚ, ਇੱਕ ਪੈਰੋਲ ਹੈ, ਇੱਕ ਫਰਲੋ ਹੈ। ਹੁਣ ਫਰਲੋ ਇਨਫੈਕਟ ਫ੍ਰੈਂਚ ਜ਼ੁਬਾਨ ਦਾ ਲਫ਼ਜ਼ ਹੈ, ਜਦੋਂ ਦੇਖੋਗੇ ਤਾਂ ਕਈ ਵਾਰੀ ਇਹ ਆਮ ਜਿਹੜੇ ਮੁਲਾਜ਼ਮ ਵੀ ਹੁੰਦੇ ਸੀ, ਕਈ ਵਾਰ ਉਹ ਸਰਕਾਰੀ ਤੌਰ ਤੇ ਛੁੱਟੀ ਅਪਲਾਈ ਨਹੀਂ ਸੀ ਕਰਦੇ, ਉਹ ਆਪਣੇ ਸੀਨੀਅਰ ਨੂੰ ਹੀ ਦੱਸ ਜਾਂਦੇ ਸੀ ਕਿ ਵੀ ਜੇ ਕੋਈ ਆ ਗਿਆ ਤਾਂ ਮੇਰੀ ਐਬਸੈਂਟ ਮਾਰਕ ਕਰ ਦੇਂ, ਅਦਰਵਾਈਜ਼ ਦੂਜਾ, ਉਹਨੂੰ ਆਮ ਮੁਲਾਜ਼ਮਾਂ ਦੀ ਜ਼ਬਾਨ 'ਚ ਵੀ ਕਹਿੰਦੇ ਸੀ ਵੀ ਉਹ ਫਰਲੋ ਤੇ ਹੈ, ਯਾਨੀ। ਲੇਕਿਨ ਇਹਨਾਂ ਦੀ ਟੈਕਨੀਕਲ ਲੈਂਗੁਏਜ ਹੈ ਜੇਲ੍ਹ ਮੈਨੂਅਲ ਦੇ ਵਿੱਚ, ਪੈਰੋਲ ਕੀ ਹੈ ਔਰ ਫਰਲੋ ਕੀ ਹੈ। ਲੇਕਿਨ ਜਿਹੜੀ ਪੈਰੋਲ ਪ੍ਰੋਪਰਲੀ ਸੈਂਕਸ਼ਨਡ ਹੁੰਦੀ ਹੈ, ਪਹਿਲਾਂ ਜਿਹੜੀ ਪੈਰੋਲ ਕੁਛ ਘੰਟਿਆਂ ਦੀ, ਜੇ ਕੋਈ ਬਹੁਤ ਸਖਤ ਕੋਈ ਕੈਦੀ ਹੈ ਜਾਂ ਦੂਜਾ ਹੈ, ਤਾਂ ਉਹਦੇ ਨਾਲ ਜੇ ਔਨ ਡਿਊਟੀ ਸਰਵਿਸ ਪੁਲਿਸ ਵਾਲੇ ਜੇ ਕਿਸੇ ਦੀ ਮਾਪਿਓ ਦੀ ਡੈਥ ਹੁੰਦੀ, ਜੋ ਦੂਜੇ ਉਹ ਲਿਮਿਟਿਡ ਟਾਈਮ ਚੱਲਦਾ। ਇਹ ਜਦੋਂ ਕਿ ਜੀ ਬਹੁਤ ਵਧੀਆ ਕੰਡਕਟ ਹੈ, ਕਿਸੇ ਤੋਂ ਕੋਈ ਖਤਰਾ ਨਹੀਂ, ਔਰ ਹਾਲਾਂ ਜੇਲ੍ਹ ਮੈਨੂਅਲ 'ਚ ਲਿਖਿਆ ਵੀ ਜਿਹੜੇ ਮਰਡਰਰ ਨੇ, ਰੇਪਿਸਟ ਨੇ, ਖਤਰਨਾਕ ਜਾਂ ਦੂਜਾ, ਉਹਨਾਂ ਦੇ ਲਈ ਕੋਈ ਪੈਰੋਲ ਜਾਂ ਫਰਲੋ ਦਾ ਬਹੁਤਾ ਉਹਨੂੰ ਐਨਕਰੇਜ ਨਹੀਂ ਕੀਤਾ ਜਾਂਦਾ। ਲੇਕਿਨ ਜੇ 17 ਵਾਰ ਇਹ ਸੌਦਾ ਸਾਧ ਜਿਹੜਾ ਕਨਵਿਕਟਡ ਮਰਡਰਰ ਹੈ, ਕਨਵਿਕਟਡ ਰੇਪਿਸਟ ਹੈ, ਔਰ ਉਹਦੀ ਟਾਈਮਿੰਗ, ਹੁਣ ਟਾਈਮਿੰਗ ਇਹ ਦੇਖੋ ਕਿ ਵੀ ਇੱਕ ਪਾਸੇ ਪੰਜਾਬ ਬੰਦ ਹੋ ਕੇ ਹਟਿਆ, ਬੰਦੀ ਸਿੰਘਾਂ ਦੀ ਰਿਹਾਈ, ਚੀਫ ਮਿਨਿਸਟਰ ਪੰਜਾਬ ਕਟਾਰੀਆ ਨੂੰ ਜਾ ਕੇ ਗਵਰਨਰ ਨੂੰ ਮਿਲਦਾ ਹੈ, ਉਹ ਦਿੱਲੀ 'ਚ ਨੂੰ ਕਰਦਾ ਹੈ ਕਿ ਜੀ ਜਗਤਾਰ ਸਿੰਘ ਹਵਾਰਾ ਨੂੰ, ਉਹਨਾਂ ਦੀ ਮਦਰ ਜਿਹੜੇ ਡੈਥ ਬੈੱਡ ਤੇ ਨੇ, ਕਿ ਜੀ ਉਹਨਾਂ ਨੂੰ ਮਿਲਣ ਦੇ ਲਈ 10 ਦਿਨ ਦੀ ਪੈਰੋਲ ਦਿਓ, 10 ਦਿਨ ਦੀ ਚੀਫ ਮਿਨਿਸਟਰ ਨੂੰ ਬੜਾ ਐਡਵਰਟਾਈਜ਼ ਕੀਤਾ ਜਾਂਦਾ। ਉਹਦੇ ਉਹ ਗਿਆਸਪੁਰੇ ਵਰਗਾ ਠੱਗ ਜਿਹੜਾ ਹੈ, ਉਹ ਇਹ ਮੰਗ ਕਰਦਾ ਕਿ ਜੀ ਦੇਖੋ ਇਹ ਭਗਵੰਤ ਮਾਨ ਉਹ ਚੀਫ ਮਿਨਿਸਟਰ ਬਣਿਆ ਜਿਹਨੇ ਗਵਰਨਰ ਨੂੰ ਲਿਖਿਆ 10 ਦਿਨ ਦੀ ਪੈਰੋਲ ਦਿਓ, ਉਹਨੂੰ ਫਖਰੇ ਕੌਮ ਦਿੱਤਾ ਜਾਏ। ਹੋਰ ਕਿੰਨੇ ਜਿਹੜੇ ਨੇ ਸਿਫਤਾਂ ਦੇ ਪੜੁੱਲ ਬੰਨਣ ਲੱਗ ਜਾਂਦੇ ਨੇ, ਇਹ ਪੁੱਲ ਨਹੀਂ, ਇਹ ਪੜੁੱਲ ਨੇ। ਹੁਣ ਦੂਸਰੇ ਪਾਸੇ ਉਹ ਮੁੜ ਕੇ ਨਿਕਲਦਾ ਵੀ ਸਰਕਾਰ ਕਹਿੰਦੀ ਹੈ ਵੀ ਚਲੋ 1 ਦਿਨ ਦੀ ਦੇ ਦਿੰਦੇ ਹਾਂ, ਪਹਿਲਾਂ ਜੇ ਉਹ ਵੀ ਦਿੱਲੀ ਆ ਜਾਏ, ਮਾਂ ਮਦਰ ਉਹਨਾਂ ਦੀ ਦਿੱਲੀ ਹਸਪੀਟਲ ਆਲ ਇੰਡੀਆ ਇੰਸਟੀਚਿਊਟ 'ਚ ਐਡਮਿਟ ਹੋ ਜਾਏ, ਹਵਾਰਾ ਉੱਥੋਂ ਉਹਨੇ ਹਵਾਰੇ ਨੇ ਕਿਹਾ ਵੀ ਤੁਸੀਂ ਮੈਨੂੰ ਲੋੜ ਹੀ ਨਹੀਂ ਤੁਹਾਡੀ। ਉਹਨਾਂ ਨੇ ਇਹ ਵੀ ਕਿਹਾ ਵੀ ਜੇ ਮੇਰੀ ਮਾਂ ਕੱਲ੍ਹ ਨੂੰ ਚੜ੍ਹਾਈ ਵੀ ਕਰ ਜਾਂਦੀ, ਮੈਂ ਕੌਮ ਦੇ ਹਵਾਲੇ ਕੀਤੀ, ਮੈਂ ਆਉਣਾ ਨਹੀਂ। ਹੁਣ ਉਹ ਇੱਕ ਪੂਰਾ ਮੋਰਚਾ, ਕੌਮੀ ਇਨਸਾਫ ਮੋਰਚਾ, ਇੱਕ ਮੂਵਮੈਂਟ ਬਣ ਗਈ ਜਿਹਦੇ ਥੱਲੇ ਪੰਜਾਬ ਬੰਦ ਹੋਇਆ। ਈਵਨ ਜਿਹੜੇ ਜੈਨੂਨ ਪੰਜਾਬ ਦੇ ਹਿੰਦੂ ਵੀ ਨੇ, ਉਹਨਾਂ ਦੇ ਵੀ ਇੰਟਰਵਿਊ ਆਏ, ਮੈਨੂੰ ਹੁਣੇ ਪੋਜ਼ਿਟਿਵ ਲੱਗਦਾ ਵੀ ਕੁਛ ਵੀਰਾਂ ਨੂੰ ਇਹ ਸਮਝ ਆਉਣੀ ਸ਼ੁਰੂ ਹੋਈ ਵੀ ਸਾਡੇ ਹਿੱਤ, ਉਹ ਕਹਿੰਦਾ ਵੀ ਅਸੀਂ ਸਹਿਮਤ ਹੋਈਏ ਨਾ ਹੋਈਏ ਹਵਾਰਾ ਕੀ ਹੈ ਕੀ। ਲੇਕਿਨ ਜਿਹੜੀ ਜੇਲ੍ਹ ਮੈਨੂਅਲ ਹੈ ਜਾਂ ਇੱਕੋ ਹੀ ਕਾਨੂੰਨ ਹੈ ਜਾਂ ਦੂਜੇ ਬਾਕੀਆਂ ਨੂੰ ਤੁਸੀਂ ਉਹ ਰੇਪਿਸਟ ਕ੍ਰਿਮੀਨਲ ਨੂੰ ਬਾਰ-ਬਾਰ ਪੈਰੋਲ ਤੇ ਛੱਡ ਰਹੇ ਹੋ। ਲੇਕਿਨ ਇੱਕ ਜਿਹੜਾ ਜਿਹਨੇ 30 ਸਾਲ ਜੇਲ੍ਹ 'ਚ ਹੋ ਗਏ ਨੇ, 9 ਸਾਲ 'ਚ 17 ਵਾਰ ਪੈਰੋਲ ਹੈ, ਵੀ ਉਹ ਮਾਂ ਉਹ ਬਿਮਾਰ ਹੈ, ਉਹਨੂੰ ਤੁਸੀਂ ਮਿਲਣ ਲਈ ਵੀ ਨਹੀਂ ਛੱਡ ਰਹੇ। ਹੁਣ ਇਹਨੂੰ ਕਹਿੰਦੇ ਨੇ ਜ਼ਖਮਾਂ ਤੇ ਲੂਣ ਛਿੜਕਣਾ। ਕਿ ਇਸ ਸਾਰੇ ਦੇ ਵਿੱਚ ਜਦੋਂ ਕਿ ਚੱਲ ਰਿਹਾ, ਹੁਣ ਸ਼੍ਰੋਮਣੀ ਕਮੇਟੀ ਨੇ ਵੀ ਪਾਸ ਕੀਤਾ 29 ਤਰੀਕ ਨੂੰ, ਉਹਨਾਂ ਨੇ ਜਿੰਨੇ ਸ਼੍ਰੋਮਣੀ ਕਮੇਟੀ ਦੇ ਅਧੀਨ ਗੁਰਦੁਆਰੇ, ਇਤਿਹਾਸਿਕ ਸੰਸਥਾਵਾਂ, ਸਕੂਲ ਨੇ, ਬੰਦੀ ਸਿੰਘਾਂ ਦੀ ਰਿਹਾਈ ਲਈ ਜਿਹੜੀ ਆ ਪੰਥ ਵੱਲੋਂ ਅਰਦਾਸ ਕਰਨ ਦਾ ਸੱਦਾ ਦਿੱਤਾ। ਉਹਨਾਂ ਨੇ ਅਖੰਡ ਪਾਠ ਰੱਖੇ ਜਾਣਗੇ, ਭੋਗ ਪਾਏ ਜਾਣਗੇ। ਹੁਣ ਮੈਂ ਅਗੇਨ ਸੰਤ ਪਿੰਡਾਂ ਵਾਲੇ ਉਸ ਦੇ ਵਿੱਚ ਕਿ ਅਜੇ ਵੀ ਸਾਡੇ ਇੱਕ ਤਬਕੇ ਨੂੰ ਇਸ ਗੱਲ ਦੀ ਕਿਉਂ ਸਮਝ ਨਹੀਂ ਆਉਂਦੀ ਕਿ ਗੁਲਾਮ ਤੇ ਆਜ਼ਾਦ ਦੇ ਵਿੱਚ ਕੀ ਫਰਕ ਹੁੰਦਾ। ਉਹੀ ਕਾਨੂੰਨ ਹਿੰਦੂਆਂ ਦੇ ਲਈ ਕਿਵੇਂ ਹੈ, ਔਰ ਉਹ ਜਿਹੜੇ ਕਿ ਹਿੰਦੂਆਂ ਦੇ ਹੱਥ ਠੋਕੇ ਬਣੇ ਹੋਏ ਨੇ, ਸੌਦਾ ਸਾਧ ਵਰਗੇ ਕ੍ਰਿਮੀਨਲਸ, ਉਹ ਉਹਨਾਂ ਦਾ ਕੋਈ ਮਜ਼ਹਬ ਨਹੀਂ ਹੈ, ਉਹਨਾਂ ਦੇ ਲਈ ਉਹ ਕਿਵੇਂ ਹੈ। ਔਰ ਇੱਧਰ ਜਿਹੜੇ ਸਿੱਖਾਂ ਨੇ ਜਿਹੜੀਆਂ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ, ਉਸ ਤੋਂ ਵੀ ਦੁੱਗਣੀਆਂ ਭੋਗ ਲਈਆਂ ਨੇ, ਪਰਮਾਨੈਂਟ ਰਿਹਾਈ ਤਾਂ ਕੀ ਕਰਨੀ ਹੈ, ਉਹਨਾਂ ਨੂੰ ਉਹ ਪੈਰੋਲ ਤੇ ਵੀ ਛੱਡਣ ਨੂੰ ਤਿਆਰ ਨਹੀਂ ਨੇ। ਸੋ ਇਹ ਹੈ ਜਦੋਂ ਇਹ ਹੁੰਦਾ ਕਿ ਵੀ ਗੁਲਾਮੀ ਕੀ ਹੁੰਦੀ ਹੈ, ਜੇ ਇਹ ਸਭ ਚੋਂ ਵੀ ਨਜ਼ਰ ਨਹੀਂ ਆਉਂਦਾ, ਫਿਰ ਸਾਡਾ
ਰੱਬ ਹੀ ਰੱਖ ਰੱਬ ਹੀ ਰੱਖਾ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਹੁਣ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋਨਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਫਿਰ ਇਸ ਤਰ੍ਹਾਂ ਗੁਰਵਿੰਦਰ ਮਾਨ ਜੀ ਵੀ ਫਤਿਹ, ਔਰ ਫਿਰ ਇਸੇ ਤਰ੍ਹਾਂ ਗੁਰਦੇਵ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜ਼ਿੰਦਾਬਾਦ ਜ਼ਿੰਦਾਬਾਦ। ਫਿਰ ਇਸ ਤਰ੍ਹਾਂ ਗੁਸਕੇ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ। ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਉਹ ਵੀ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਔਰ ਕਹਿੰਦੇ ਵਾਹਿਗੁਰੂ ਜੀ ਚੜ੍ਹਦੀ ਕਲਾ 'ਚ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਔਰ ਫਿਰ ਇਸੇ ਤਰ੍ਹਾਂ ਨਾਸਰ ਚੌਧਰੀ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਔਰ ਫਿਰ ਇਸ ਤਰ੍ਹਾਂ ਹੈਗੇ ਨੇ ਸਾਡੇ ਕੋਲ ਖਾਲਸਾ ਦੇਸ਼ ਪੰਜਾਬ ਜੀ ਵੀ ਫਤਿਹ ਬੁਲਾਉਂਦੇ ਨੇ। ਔਰ ਕਹਿੰਦੇ ਨੇ ਵਾਹਿਗੁਰੂ ਜੀ, ਕੱਲ੍ਹ ਮੈਂ ਇੱਕ ਪ੍ਰੋਗਰਾਮ ਦੇਖਦਾ ਸੀਗਾ ਕਿ RSS ਦਾ ਬੰਦਾ RSS ਨੂੰ ਛੱਡ ਕੇ ਆਇਆ, ਜੋ ਉਹ ਦੱਸ ਰਿਹਾ ਸੀ ਕਿ ਉਹਦੇ ਸੁਣ ਕੇ ਤਾਂ ਇੰਝ ਲੱਗਦਾ ਹੈ ਕਿ ਵੇਖ ਹਿੰਦੂ ਰਾਸ਼ਟਰ ਬਣ ਗਿਆ ਹੋਇਆ ਹੈ ਤੇ RSS ਦੀ ਬਹੁਤ ਹੀ ਗੰਦੀ ਸੋਚ ਚੱਲ ਰਹੀ ਹੈ। ਹਾਂ, ਤੁਸੀਂ ਠੀਕ ਕਹਿ ਰਹੇ ਹੋ। ਵੀਡੀਓ ਕਾਫੀ ਸਰਕੂਲੇਟ ਹੋ ਰਹੀ ਹੈ। ਉਹ ਸ਼ਾਇਦ 20-25 ਸਾਲ ਉਹਨਾਂ 'ਚ ਰਿਹਾ ਹੈ ਔਰ ਇਹ ਸ਼ੋਅ ਕਰਦਾ ਵੀ ਕਿੰਨਾ ਖਤਰਨਾਕ ਏਜੰਡਾ ਇਹਨਾਂ ਦਾ ਹੈ। ਬਿਲਕੁਲ ਜੀ। ਹਰਿੰਦਰ ਜਿਹੜੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਔਰ ਫਿਰ ਇਸ ਤਰ੍ਹਾਂ ਜਤਿੰਦਰ ਸਿੰਘ ਜੀ ਵੀ ਫਤਿਹ ਐਂਡ ਫਿਰ ਇਸ ਤਰ੍ਹਾਂ ਸਾਡੇ ਕੋਲ ਹੈਗੇ ਨੇ ਮੁਹੰਮਦ ਜੂਨਸ ਜਿਹੜੇ ਨੇ ਉਹ ਵੀ ਸਾਨੂੰ ਲਾਹੌਰ ਤੋਂ ਦੇਖਦੇ ਨੇ ਔਰ ਸਲਾਮ ਕਹਿੰਦੇ ਨੇ। ਔਰ ਖਾਲਸਾ ਤੁਹਾਨੂੰ ਵੀ ਸਲਾਮ ਕਹਿੰਦੇ ਨੇ। ਔਰ ਬਲਵਿੰਦਰ ਕੁਲਾਰ ਜਿਹੜੇ ਨੇ ਉਹ ਵੀ ਗੁੱਡ ਲੱਕ ਕਹਿੰਦੇ ਨੇ। ਔਰ ਨਾਸਰ ਚੌਧਰੀ ਜੀ ਕਹਿੰਦੇ ਨੇ ਖਾਲਸਾ ਜ਼ਰੂਰ ਬਣੇਗਾ, ਖਾਲਸਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਬਲਜਿੰਦਰ ਪੁਰੇਵਾਲ ਜੀ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ। ਔਰ ਨਾਸਰ ਚੌਧਰੀ ਜੀ ਕਹਿੰਦੇ ਨੇ ਕਿ ਨੁਸਰਤ ਵਾਲਾ ਗੁਰੂ ਫਤਿਹ ਵਾਲਾ ਗੁਰੂ ਦਾ ਵਿਕਟੋਰੀਅਸ ਗੁਰੂ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਖਾਲਸਾ ਜ਼ਿੰਦਾਬਾਦ, ਖਾਲਸਾ ਜ਼ਿੰਦਾਬਾਦ। ਨਾਸਰ ਚੌਧਰੀ ਜੀ ਸ਼ੁਕਰੀਆ, ਤੁਸੀਂ ਕਾਫੀ ਸਾਡੇ ਹਿਸਟਰੀ ਤੋਂ ਵੀ ਹੁਣ ਵਾਕਿਫ ਹੋ। ਔਰ ਤੁਸੀਂ ਜਿਹੜਾ ਨਾਸਰੋ ਮਨਸੂਰ ਇਜ਼ਦੀ ਮਨਜ਼ੂਰ ਹੈ ਭਾਈ ਨੰਦ ਲਾਲ ਜਿਹੜੇ ਗੁਰੂ ਸਾਹਿਬ ਦੇ ਸਮਕਾਲੀ ਹੋਏ ਅਨੰਦਪੁਰ ਸਾਹਿਬ 'ਚ, ਉਹਨਾਂ ਨੇ ਗੁਰੂ ਸਾਹਿਬ ਦੀ ਤਾਰੀਫ ਦੇ ਵਿੱਚ ਇਹ ਲਫ਼ਜ਼ ਕਹੇ ਨੇ ਜੀ। ਜਸਕੀਰਤ ਸਿੰਘ ਜਿਹੜੇ ਕਹਿੰਦੇ ਡਾਕਟਰ ਸਾਹਿਬ ਜੀ, ਮੈਨੂੰ ਲੱਗਦਾ ਹੈ ਕਿ ਜਿਵੇਂ ਭਾਰਤ ਦਾ ਦੀਵਾ ਬੁਝਣ ਤੋਂ ਪਹਿਲਾਂ ਫੜਫੜਾ ਰਿਹਾ ਹੈ। ਹਾਂ, ਲੱਗਦਾ ਤਾਂ ਇਵੇਂ ਹੀ ਹੈ। ਅਮਰਜੀਤ ਸਾਨੀ ਜਿਹੜੇ ਨੇ ਉਹ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਮੁਹੰਮਦ ਜਾਕੂਬ ਜੀ ਕਹਿੰਦੇ ਕਿ ਬੜੀ ਗੱਲ ਹੈ ਡਾਕਟਰ ਸਾਹਿਬ, ਆਈ ਵਿਲ ਟਰਾਈ ਟੂ ਗੋ ਟੂ ਪ੍ਰੋਟੈਸਟ ਅਗੇਂਸਟ RSS this Saturday front of Madison Square Garden 34th Street 8th Avenue Manhattan। Can you tell me the time? ਟਾਈਮ 11 ਵਜੇ ਤੋਂ 4 ਵਜੇ ਤੱਕ ਹੈ। ਹਾਂਜੀ, ਤੁਸੀਂ ਕੰਫਰਟੇਬਲੀ 12 12:30 ਆ ਜਾਓ। ਔਰ ਕਿਉਂਕਿ ਤੁਹਾਡੀ ਸਿਹਤ ਦਾ ਵੀ ਆਪਣਾ ਧਿਆਨ ਰੱਖੋ। ਬਿਲਕੁਲ। ਫਿਰ ਕਹਿੰਦੇ ਨੇ ਕਿ ਅਗਰ ਐਟਮ ਬੰਬ ਚੱਲ ਗਿਆ तो फिर ना इंडिया रहेगा और ना पाकिस्तान, इसलिए होश करो कर खरगोश। ਹਾਂ ਹਾਂ ਹਾਂ, ਬਿਲਕੁਲ ਠੀਕ ਕਿਹਾ ਤੁਸੀਂ। ਹਾਂਜੀ। ਔਰ ਬਸਰਾ ਜੀ ਫਤਿਹ ਬੁਲਾਉਂਦੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। और फिर इसी तरह कहते हैं कि जाकूब जी के बस दुनिया ताकतवर ही को सलाम करती है। और कैसे हो बसरा क्या अच्छा। फिर साढ़े कोल हैगे ने जाकूब जी, फिर कहते हैं कि बस झूठ बोलना इंडिया की फितरत है और आदत है, और DNA च है। और कहते हैं कि बहुत शुक्रिया डॉक्टर साहब। और फिर कहते हैं कि RSS मुर्दाबाद। और फिर इस तरह नासर चौधरी जी कहते हैं कि RSS मुर्दाबाद एंड खालसा जिंदाबाद। और फिर इसी तरह जाकूब जी कहते हैं दर्शकों कैसे हो। और फिर इसी तरह जड़े ने कि फिर सानू कहते हैं कि कश्मीर और खालिस्तान की आज़ादी कहते हैं मेजोरिटी जड़ी है और मुस्लिम और सिख की है। और तो फिर इंडिया का कब्जा क्यों है? बस धक्के नाल दबिया होया उन्होंने। बिल्कुल, अंग्रेज फड़ा गया उन्होंने हाथ। आबादी इन्हों का मतलब कहने का। और फिर इसी तरह नासर चौधरी कहते अच्छा उन्होंने आपस में चैट है। और मोहम्मद जाकूब जी कहते जी कहने मैंने कर्ण को देखा हुआ है। और जे भी बगैर मतलब कर्ण का बाप हरी सिंह से ना। हाँ जी, कहते कश्मीर का हुक्मरान कैसे बन गया। हाँ, युवराज कहते हैं ना, युवराज से जी क्राउन प्रिंस। और फिर कहते डॉक्टर साहब जे हिंदू अपने नाम के साथ सिंह क्यों लगाते हैं? ਇਹ ਇਹਨਾਂ ਦੇ ਕਸ਼ਤਰੀ ਕਲੈਨ ਦੇ ਵਿੱਚ ਸੀ, ਖਾਸ ਤੌਰ ਤੇ ਰਾਜਪੂਤਾਂ ਦੇ ਵਿੱਚ। ਗੋਰਖਿਆਂ 'ਚ ਵੀ ਤੁਸੀਂ ਦੇਖੋਗੇ। ਸੋ ਇਹ ਬਿਫੋਰ ਐਗਜ਼ਿਸਟ ਕਰਦਾ ਸੀ। ਜਿਹੜੇ ਇਹਨਾਂ ਦੇ ਰਾਜਪੂਤ ਕਲੈਨ ਨੇ ਥੋੜੇ,
ਔਰ ਗੁਰਖੇ ਜਿਵੇਂ ਉਹਨਾਂ ਦੇ ਨਾਂ ਦੇ ਨਾਲ ਅਮਰ ਸਿੰਘ ਥਾਪਾ ਜਾਂ ਦੂਸਰਾ ਇਹ ਰਿਹਾ ਸ਼ੇਰ ਦੇ ਉਸ ਨਾਸਰ idiom ਚੌਧਰੀ ਨੂੰ ਜੀ ਕਹਿੰਦੇ ਇਸਤੇਮਾਲ ਕਿ ਇੰਡੀਆ ਮਸਟ ਫ੍ਰੀ ਖਾਲਿਸਤਾਨੀ ਪ੍ਰਿਜ਼ਨਰਸ ਔਰ ਸੱਚੇ ਕਹਿੰਦੇ ਸੰਤ ਭਿੰਡਰਾਂਵਾਲਾ ਹੈ। और फिर मोहम्मद याकूब जी कहते हैं कि दस्तार हमारी भी पहचान है और शान है, लेकिन अफसोस आज का मुज़लिम भी अमल को चुका है। पता नहीं की कहना चाहते हैं। ओके जी। एंड फिर इसी तरह जड़े ने स्पाई किंग जड़े ने वो कहते कि कैनेडा च हेट दी पिछे इंडियन ਦਾ ਮੇਰਾ ਹੱਥ ਲੱਗਦਾ ਕਿਉਂਕਿ ਕੈਨੇਡਾ 'ਚ ਕਦੀ ਵੀ ਇਮੀਗ੍ਰੈਂਟ ਕਹਿੰਦੇ ਨੇ ਦੇ ਖਿਲਾਫ ਵੋਟ ਨਹੀਂ ਪਈ। ਔਰ ਗੁਰਮੀਤ ਸਿੰਘ ਜਿਹੜੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਫਿਰ ਇਸੇ ਤਰ੍ਹਾਂ ਸਪਾਈਕਿੰਗ ਕਹਿੰਦੇ ਨੇ ਕਿ ਪਬਲਿਕ ਪਰਸੈਪਸ਼ਨ ਬਣਾਉਣ 'ਚ ਇੰਡੀਆ ਦਾ ਹੱਥ ਹੈ। ਸੋਸ਼ਲ ਮੀਡੀਆ, ਦਰਬਾਰੀ ਮੀਡੀਆ, ਗੋਦੀ ਮੀਡੀਆ ਸਾਰੇ। ਹਾਂਜੀ। ਔਰ ਜ਼ੋਰਾਵਰ ਸਿੰਘ ਜਿਹੜੇ ਨੇ ਉਹ ਸਾਨੂੰ ਫਤਿਹ ਬੁਲਾਉਂਦੇ ਨੇ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ TV 84 USA ਦੇ ਚੈਨਲ ਤੇ ਵੀ ਚਲਦੇ ਆ। ਉਹਦੇ ਵਿੱਚ ਸਾਡੇ ਕੋਲ ਪਹਿਲੇ ਵਿਊਅਰ ਹੈਗੇ ਨੇ। ਇਹਨਾਂ ਦੇ ਆਲਵੇਜ਼ ਸਾਡੇ ਕੋਲ ਹੁੰਦੇ ਨੇ। ਧਰਮ ਸਿੰਘ ਬੱਟ ਅੱਜ ਮੇਰੇ ਖਿਆਲ ਉਹ ਪਿੱਛੇ ਰਹਿ ਗਏ ਨੇ। ਔਰ ਗੁਸਕੇ ਜਿਹੜੇ ਨਹੀਂ ਛੁੱਟੀ ਨੀਚੇ ਹੈਗੇ ਨੇ। ਗੁਸਕੇ ਜਿਹੜੇ ਪਹਿਲੇ ਸਾਡੇ ਵਿਊਅਰ ਨੇ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੰਦਰਜੀਤ ਸਿੰਘ ਸੰਧੂ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ। ਲੱਖਾ ਸਿੰਘ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਧਰਮ ਸਿੰਘ ਜੀ ਵੀ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ। ਹਰਜੀਤ ਸਿੰਘ ਸੰਧੂ ਜਿਹੜੇ ਨੇ ਉਹ ਵੀ ਦੇਗੋ ਤੇਗੋ ਫਤਿਹ ਹੋ। ਨੁਸਰਤ ਬੇਦਰੰਗ ਯਾਫਤ ਨਾਨਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਰਹਿਮਤ ਬਖਸ਼ੇ ਚੜ੍ਹਦੀ ਕਲਾ ਵਿੱਚ ਰੱਖੇ ਖਾਲਿਸਤਾਨੀ ਵੀਰਾਂ ਸਿੰਘਾਂ ਨੂੰ। ਡਾਕਟਰ ਅਮਰਜੀਤ ਸਿੰਘ TV 84 ਟੀਮ ਜ਼ਿੰਦਾਬਾਦ। ਹਾਂਜੀ ਖਾਲਿਸਤਾਨ ਬਹੁਤ ਬਹੁਤ ਸ਼ੁਕਰੀਆ ਹਰਜੀਤ ਸਿੰਘ ਜੀ। ਔਰ ਇਸੇ ਤਰ੍ਹਾਂ ਗੁਰਪ੍ਰੀਤ ਜਿਹੜੇ ਗੁਰਦੀਪ ਸਿੰਘ ਜਿਹੜੇ ਨੇ ਫਤਿਹ ਬੁਲਾਉਂਦੇ ਨੇ। ਔਰ ਗੁਰਸਿਮਰ ਕੌਰ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਵਾਹਿਗੁਰੂ ਜੀ ਕਹਿੰਦੇ ਨੇ। ਔਰ ਇਸੇ ਤਰ੍ਹਾਂ ਢਿੱਲੋਂ ਨਾਈਕ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ। ਔਰ ਨਾਸਰ ਚੌਧਰੀ ਇੱਧਰ ਵੀ ਹਾਜ਼ਰੀ ਲਵਾ ਰਹੇ ਨੇ। ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਖਾਲਸਾ ਦੇਸ਼ ਪੰਜਾਬ ਜਿਹੜੇ ਨੇ ਉਹ ਫਤਿਹ ਬੁਲਾਉਂਦੇ ਨੇ। ਔਰ ਫਿਰ ਇਸ ਤਰ੍ਹਾਂ ਮਨਕੀਰਤ ਕੌਰ ਜਿਹੜੇ ਨੇ ਉਹ ਵੀ ਫਤਿਹ। ਐਂਡ ਇਸੇ ਤਰ੍ਹਾਂ ਸੁਖਜੀਵਨ ਬੱਚੂ ਆਲਵੇਜ਼ ਥੈਂਕਸ ਕਹਿੰਦੇ ਨੇ। ਔਰ ਇਸੇ ਤਰ੍ਹਾਂ ਕੁਲਵਿੰਦਰ ਸਿੰਘ ਜਿਹੜੇ ਨੇ ਉਹ ਵੀ ਫਤਿਹ। ਔਰ ਖਾਲਸਾ ਜ਼ਿੰਦਾਬਾਦ ਹਰਿੰਦਰ ਜਿਹੜੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਮਾਈ ਪਲਵਿੰਦਰ ਸਿੰਘ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ। ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ। ਔਰ ਰਾਜਨਪ੍ਰੀਤ ਸਿੰਘ ਜਿਹੜੇ ਨੇ ਉਹ ਵੀ ਫਤਿਹ। ਐਂਡ ਬ੍ਰਹਮਲੀਨ ਭਿੰਦਰ ਜੀ ਵੀ ਫਤਿਹ ਆਲਵੇਜ਼। ਔਰ ਹਰਮਿੰਦਰ ਸਿੰਘ ਜਿਹੜੇ ਨੇ ਉਹ ਵੀ ਕਹਿੰਦੇ ਡਾਕਟਰ ਸਾਹਿਬ। ਤੇ ਭੈਣ ਜੀ ਨੀਲਮ ਕੌਰ ਜੀ ਅਤੇ ਕੀ TV 84 ਦੇ ਲਾਈਵ ਸ਼ੋਅ ਦੇਖ ਰਹੇ ਖਾਲਿਸਤਾਨੀ ਭੈਣਾਂ ਤੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜ਼ਿੰਦਾਬਾਦ। ਗੁਰਪ੍ਰੀਤ ਸਿੰਘ ਜਿਹੜੇ ਨੇ ਉਹ ਵੀ ਕਹਿੰਦੇ ਨੇ ਕਿ ਮੈਂ ਸਮਰਾਲਾ ਪੰਜਾਬ ਤੋਂ। ਪੰਜਾਬ ਵਿੱਚ ਖਾਲਸਾ ਦੀ ਗੱਲ ਕਰਨ ਤੇ ਵੀ ਆਮ ਲੋਕ ਪੱਲਾ ਬਚਾਉਂਦੇ ਹਨ। ਪੰਜਾਬ ਵਿੱਚ ਲੋਕਾਂ ਨੂੰ ਧਨ ਪਿਆਰਾ ਹੈ, ਧਰਮ ਤੇ ਆਜ਼ਾਦੀ ਨਹੀਂ। ਖਾਲਸਾ ਜ਼ਿੰਦਾਬਾਦ। ਜ਼ਿੰਦਾਬਾਦ ਜ਼ਿੰਦਾਬਾਦ। ਗੁਰਪ੍ਰੀਤ ਸਿੰਘ ਜੀ ਉਪਰਾਮ ਹੋਣ ਦੀ ਲੋੜ ਨਹੀਂ। ਅਸੀਂ ਇਹ ਸਮਝਦੇ ਹਾਂ ਵੀ 5-7% ਤਾਂ ਰਜਿਸਟਰਡ ਬੇਈਮਾਨ ਹੁੰਦੇ ਨੇ। ਉਹ ਪਹਿਲਾਂ ਵੀ ਰਹੇ ਨੇ ਗੁਰੂ ਸਾਹਿਬ ਦੇ ਸਰੀਰਕ ਜਾਮਿਆਂ 'ਚ ਹੁੰਦੇ ਆ ਵੀ। ਮੈਜੋਰਿਟੀ ਜਿਹੜੀ ਆ ਉਹ ਮਾਰ ਖਾਣ ਤੋਂ ਕੁੱਟ ਖਾਣ ਤੋਂ ਡਰਦੀ ਹੈ। ਪਰ ਜਦੋਂ ਉਹਨਾਂ ਨੂੰ ਮੌਕਾ ਮਿਲੇਗਾ, ਜਿਵੇਂ ਅਸੀਂ ਜਦੋਂ ਰੈਫਰੈਂਡਮ ਦੀ ਗੱਲ ਕਰਦੇ ਹਾਂ, ਉਹ ਹੱਕ ਦੇ ਵਿੱਚ ਹੀ ਭੁਗਤਣਗੇ। ਸੋ ਨਿਰਾਸ਼ਤਾ ਨਹੀਂ ਹੋਣੀ ਚਾਹੀਦੀ ਜਾਂ ਆਪਣਿਆਂ ਨੂੰ ਹੀ ਕਰਸ ਨਹੀਂ ਕਰਨਾ ਚਾਹੀਦਾ। ਹਾਂ, ਜਿਹੜੇ ਸਰਕਾਰੀ ਮੁਖਬਰ ਔਰ ਸਰਕਾਰ ਪ੍ਰਸਤ ਲੋਕ ਨੇ ਉਹਨਾਂ ਤੋਂ ਆਪਣਾ ਬਚਾਅ ਜ਼ਰੂਰ ਰੱਖਣਾ ਚਾਹੀਦਾ। ਬਿੱਲਾ ਮੋਹਨ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ। ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਕੁਲਜੀਤ ਸਿੰਘ ਜੀ ਵੀ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ। ਔਰ ਕੁਲਦੀਪ ਜਿਹੜੇ ਨੇ ਉਹ ਵੀ ਸਾਨੂੰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਮਿਸ਼ਰਾ ਸਿੰਘ ਜੀ ਵੀ ਪੰਜਾਬ ਹਾਲ ਖਾਲਸਾ ਜ਼ਿੰਦਾਬਾਦ। ਔਰ ਇਸੇ ਤਰ੍ਹਾਂ ਸਤਨਾਮ ਜੀ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ। ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਉਹ ਕਹਿੰਦੇ ਨੇ ਬਾਬਾਨੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਫਿਰ ਉਹਨਾਂ ਨੇ ਲਿਖਿਆ ਕਿ ਅੰਗ 951 25 ਅਗਸਤ 1977 ਨੂੰ ਸੰਤ ਸਿਪਾਹੀ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ ਦੀ ਦਮਦਮੀ ਟਕਸਾਲ ਦੇ 14ਵੇਂ ਮੁਖੀ ਵਜੋਂ ਦਸਤਾਰਬੰਦੀ ਬਿਲਕੁਲ ਅਸੀਂ ਜ਼ਿਕਰ ਕੀਤਾ ਉਸ ਦਾ। ਹਾਂਜੀ। ਔਰ ਇਸੇ ਤਰ੍ਹਾਂ ਫਿਰ ਕਹਿੰਦੇ ਕਿ ਡਾਕਟਰ ਸਾਹਿਬ ਸਾਨੂੰ ਜਿਹੜੇ ਫਤਿਹ ਬੁਲਾਉਂਦੇ ਨੇ। ਔਰ ਗੁਰਕੇ ਜਿਹੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਬਿਲਕੁਲ ਠੀਕ ਗੁਰਬਾਣੀ ਦੀ ਕੋਟ ਦਿੱਤੀ ਹੈ ਕਿ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ। ਕਿ ਜਦੋਂ ਅਸੀਂ ਬਜ਼ੁਰਗਾਂ ਦੀਆਂ ਕਹਾਣੀਆਂ, ਉਹਨਾਂ ਦੀਆਂ ਗੱਲਾਂ, ਉਹਨਾਂ ਦੀਆਂ ਬਾਤਾਂ ਸੁਣਦੇ ਹਾਂ, ਸੁਣਾਉਂਦੇ ਹਾਂ, ਤੇ ਪੁੱਤਰ ਸਪੁੱਤਰ ਹੋ ਜਾਂਦੇ ਨੇ।
ਪੁੱਤਰੀਆਂ ਸਪੁੱਤਰੀਆਂ ਬਣ ਜਾਂਦੀਆਂ ਨੇ। ਬਿਲਕੁਲ। ਔਰ ਫਿਰ ਇਸ ਤਰ੍ਹਾਂ ਗੁਸਕੇ ਖਾਲਸਾ ਜਿੰਦਾਬਾਦ ਕਹਿੰਦੇ, ਮਾਈ ਪਲਵਿੰਦਰ ਜਿਹੜੇ ਨੇ ਉਹ ਫਤਿਹ ਬੁਲਾਉਂਦੇ ਨੇ, ਔਰ ਕੇਸ਼ੂ ਯੂਨੀਵਰਸ ਜਿਹੜੇ ਉਹ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਰਮੇਸ਼ ਸਿੰਘ ਜਿਹੜੇ ਨੇ ਉਹ ਰਾਮ ਸਿੰਘ ਉਹ ਵੀ ਫਤਿਹ ਬੁਲਾਉਂਦੇ ਨੇ, ਔਰ ਜੋਰਾਵਰ ਸਿੰਘ ਜੀ ਵੀ ਇੱਧਰ ਵੀ ਹਾਜ਼ਰੀ ਲਵਾ ਰਹੇ ਨੇ, ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਆਪਣੇ ਵੀਰਸ ਕੋਲ ਨੇ ਇਜਾਜ਼ਤ ਆ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਥ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।